ਇਹ ਪੁਰਾਣਾ ਦਰਵਾਜ਼ਾ ਜੀ। ਅੱਛਾ ਅੱਛਾ ਅੱਛਾ। ਇਹ ਜਨਾਬ ਇਹਦੇ ਵਿੱਚ ਅੱਜ ਵੀ ਐਸ਼ਦਾਨ ਸੀ, ਯਾਨੀ ਕਿ ਜਿਹਦੇ ਵਿੱਚ ਅੱਗ ਬਾਲਦੇ ਹੁੰਦੇ ਸਨ, ਉਹਦਾ ਅੱਧਾ ਹਿੱਸਾ ਇਸ ਸਾਈਡ ਤੇ ਸੀ, ਉਹ ਟੱਟ ਗਿਆ ਤੇ ਇਹ ਸਾਈਡ ਵਾਲਾ ਬਚਿਆ। ਕਿਆ ਬਾਤ, ਵਾਹ ਜੀ ਵਾਹ। ਇਹ ਜਾਲੀ ਬਣੀ ਹੈ ਲੱਕੜ ਦੀ, ਇਹ ਖਿੜਕੀ ਹੈ। ਇਹ ਜੀ ਛੱਤ ਦੇ ਉੱਤੇ ਜਿਹੜੀਆਂ ਬਣੀਆਂ ਨੇ ਦਬੁਰਜੀਆਂ, ਠੀਕ ਹੈ ਨਾ, ਜਿਹੜੀਆਂ ਤੁਹਾਨੂੰ ਬਾਦੀਆਂ ਨੇ, ਇਹ ਦੇਖੋ। ਤੇ ਇਹ ਥੱਲੇ 2 ਕਮਰੇ। ਜਨਾਬ ਦੇਖੋ ਪਸਰੂਰ ਸ਼ਹਿਰ, ਬਿਲਕੁਲ ਸ਼ਹਿਰ ਦੇ ਵਿੱਚ। ਇਹ ਉੱਤੇ 2 ਅੱਜ ਵੀ ਅੱਛੀ ਹਾਲਤ ਦੇ ਜਿਹੜਾ ਨਾ ਇਹ ਉਹ ਬਣੀਆਂ ਨੇ, ਜਿਹੜੀਆਂ ਕੀ ਕਹਿੰਦੇ ਨੇ ਇਹਨਾਂ ਨੂੰ, ਇਹ ਸਬਜ਼ੀ ਵਾਲਾ ਝੋਕ ਥੱਲੇ। ਇਹ ਬਿਲਕੁਲ ਜਿਹੜਾ ਨਾ, ਇਹ ਦੇਖੋ ਸਬਜ਼ੀਆਂ ਲੱਗੀਆਂ ਥੱਲੇ, ਠੀਕ ਹੈ ਨਾ। ਇਹ ਭਾਂ ਫੇਦੀ ਬਾਜ਼ਾਰ 'ਚ जी। अस्सलाम वालेकुम प्यारे दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਹ ਮੈਂ ਮੌਜੂਦ ਹਾਂ ਇਸ ਵੇਲੇ ਜੀ ਪਸਰੂਰ ਸ਼ਹਿਰ ਦੇ ਬਿਲਕੁਲ ਵਸਤ 'ਚ ਮਹੱਲਾ ਚਿੱਟਾ ਖੂਹ। ਚਿੱਟਾ ਖੂਹ ਇੱਥੇ ਇੱਕ ਖੂਹ ਹੁੰਦਾ ਸੀ ਬੜਾ ਪੁਰਾਣਾ 1947 ਤੋਂ ਪਹਿਲੇ, ਜਿੱਥੇ ਮੁਖਤਲਫ ਧਰਮ ਦੇ ਲੋਕ ਜਿਹੜੇ ਨੇ ਪਾਣੀ ਪੀਣ ਵਾਸਤੇ ਇਸਤੇਮਾਲ ਕਰਦੇ ਹੁੰਦੇ ਸਨ। ਅਤੇ ਇਹ ਜਿਹੜਾ ਤੁਸੀਂ ਘਰ ਵੇਖਦੇ ਹੋ ਪਏ, ਇਹ ਇੱਕ ਸਰਦਾਰ ਫੈਮਿਲੀ ਸੀ ਜਿਨ੍ਹਾਂ ਦਾ ਨਾਂ ਹੈ ਸਰਦਾਰ ਮੋਹਨ ਸਿੰਘ, ਅਤੇ ਉਹਨਾਂ ਦੀ ਜਿਹੜੀ ਮਿਸਿਸ ਸਨ ਬੀਬੀ ਕਿਰਪਾਲ ਕੌਰ। ਇਹ ਉਹਨਾਂ ਦਾ ਘਰ ਹੈਗਾ, ਜਿਹੜੇ ਕਿ 1947 ਦੀ ਵੰਡ ਹੋਈ ਅਤੇ ਇਹ ਘਰ ਨੂੰ ਬੜੇ ਅੱਛੇ ਤਰੀਕੇ ਨਾਲ ਜਿਹੜਾ ਇਹਨਾਂ ਬਣਾ ਕੇ ਰੱਖਿਆ ਸੀ। ਸ਼ਹਿਰ ਦੇ ਵਿੱਚ ਉੱਚੀ ਜਗ੍ਹਾ 'ਤੇ ਉਹ ਛੱਡ ਕੇ ਚਲੇ ਗਏ, ਜਿਸ ਤਰ੍ਹਾਂ ਦੂਸਰੇ ਲੋਕ ਸਾਰੇ ਮੁਸਲਮਾਨ ਜਿਹੜੇ ਸਨ ਉਹ ਭਾਰਤੀ ਇਲਾਕਿਆਂ 'ਚੋਂ ਇਸ ਸਾਈਡ 'ਤੇ ਸਾਰਾ ਕੁਝ ਛੱਡ ਕੇ ਆ ਗਏ, ਅਤੇ ਜਿਹੜੇ ਇੱਧਰ ਗੈਰ ਮੁਸਲਿਮ ਸਨ ਉਹ ਆਪਣਾ ਸਾਰਾ ਕੁਝ ਛੱਡ ਕੇ ਅਤੇ ਉੱਧਰ ਚਲੇ ਗਏ। ਅਤੇ ਇਹ ਘਰ ਜਨਾਬ ਸਰਦਾਰ ਮੋਹਨ ਸਿੰਘ ਹੋਰਾਂ ਦੀ ਹਵੇਲੀ, ਬੜੀ ਖੂਬਸੂਰਤ ਚੁਬਾਰਾ ਸੀ। ਇਹਦੇ ਕੁਝ ਬਾਕੀਆਤ ਅੱਜ ਵੀ ਮੌਜੂਦ ਨੇ, ਕੁਝ ਆਸਾਰ, ਅਤੇ ਥੱਲੇ ਦੇ 4 ਦੁਕਾਨਾਂ ਬਣ ਚੁੱਕੀਆਂ ਨੇ। ਸਬਜ਼ੀ ਵਾਲਾ ਚੌਕ ਹੈਗਾ ਬੜਾ ਮਸ਼ਹੂਰ ਪਸਰੂਰ ਦਾ ਚਿੱਟਾ ਖੂਹ, ਅਤੇ ਇੱਥੇ ਜਨਾਬ ਤੁਹਾਨੂੰ ਵਿਖਾਲ ਨੇ ਇਹਦੀ ਸਾਰੀਆਂ ਚੀਜ਼ਾਂ ਅੱਜ ਕਿਸ ਹਾਲ ਦੇ ਵਿੱਚ ਨੇ। ਅੰਦਰ ਤਾਲੇ ਖੋਲ੍ਹ ਕੇ ਵੀ ਤੁਹਾਨੂੰ ਵਿਖਾਲਾਂਗੇ ਕਿ ਅੰਦਰ ਜਿਹੜਾ ਸਮਾਨ ਹੈ ਉਹ ਕਿਸ ਹਾਲ ਦੇ ਵਿੱਚ ਪਿਆ ਹੈ। ਦੋਸਤੋ, ਇਸ ਘਰ ਦੀ ਵੀਡੀਓ ਸਾਂਝਾ ਪੰਜਾਬ ਦੀ ਟੀਮ ਨੇ ਵੀ ਬੜੇ ਅੱਛੇ ਤਰੀਕੇ ਨਾਲ ਬਣਾਈ ਹੋਈ ਹੈ ਕੁਛ ਅਰਸਾ ਪਹਿਲੇ, ਅਤੇ ਲੇਕਿਨ ਮੈਂ ਆਪਣੇ ਅੰਦਾਜ਼ ਨਾਲ ਬਣਾ ਰਿਹਾ ਵਾਂ। ਇਹ ਤਸਵੀਰਾਂ ਮੈਂ ਉਹਨਾਂ ਕੋਲ ਲਈਆਂ ਨੇ ਜਿਹੜੀਆਂ ਵਿੱਚ ਸ਼ਾਮਲ ਕੀਤੀਆਂ ਨੇ। ਅਤੇ ਇਹ ਜਨਾਬ ਇੱਥੇ ਹੁੰਦਾ ਸੀ ਖੂਹ, ਇਹ ਬਾਜ਼ਾਰ ਦੇ ਵਿੱਚ ਇਹ ਖੂਹ ਸੀ। ਇਹ ਪਹਿਲਾਂ ਦੁਕਾਨਾਂ ਨਹੀਂ ਸਨ ਹੁੰਦੀਆਂ, ਜਦੋਂ 1947 ਦੀ ਵੰਡ ਸੀ, ਅਤੇ ਉਸ ਤੋਂ ਪਹਿਲੇ ਨਹੀਂ ਸਨ ਹੁੰਦੀਆਂ, ਅਤੇ ਇੱਥੇ ਘਰ ਹੀ ਬਸ ਹੁੰਦਾ ਸੀ ਸਰਦਾਰ ਉਹਨਾਂ ਦਾ। ਅਤੇ ਉਸ ਤੋਂ ਬਾਅਦ ਫਿਰ ਜਦੋਂ ਇੱਥੇ ਦੁਕਾਨਾਂ ਬਣ ਗਈਆਂ, ਕਮੇਟੀ ਵਾਲੇ ਕਿਰਾਇਆ ਲੈਂਦੇ ਨੇ ਇੱਥੋਂ, ਅਤੇ ਚੌਕ ਵੀ ਛੋਟਾ ਹੋ ਗਿਆ। ਅਤੇ ਇਹ ਇਹਦੇ ਜਨਾਬ ਵਿਊਜ਼, ਇਹ ਦੁਕਾਨਾਂ ਜਿਹੜੀਆਂ ਨੇ ਇਹ ਪੁਰਾਣੀਆਂ ਨੇ। ਇਹ ਜਨਾਬ ਦੇਖ ਲਓ, ਇਹ ਬਾਜ਼ਾਰ ਦੇ ਵਿੱਚ ਇਹ ਪੁਰਾਣੀਆਂ ਦੁਕਾਨਾਂ ਨੇ, ਅੱਜ ਵੀ ਅਸਲ ਹਾਲਤ ਦੇ ਵਿੱਚ ਮੌਜੂਦ ਨੇ। ਅਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਮੈਂ ਫਿਰ ਘਰ ਦੇ ਵਿੱਚ ਲੈ ਕੇ ਚੱਲਣਾ, ਅੰਦਰ ਦਾ ਮਾਹੌਲ ਵਿਖਾਲਦੇ ਹਾਂ। ਜੀ ਖੂਬਸੂਰਤ ਉੱਤੇ ਮੰਮਟੀ ਬਣੀ ਹੈ, ਦੇਖੋ। ਦੇਖੋ ਪਸਰੂਰ ਸ਼ਹਿਰ, ਬਿਲਕੁਲ ਸ਼ਹਿਰ ਦੇ ਵਿੱਚ। ਇਹ ਉੱਤੇ 2 ਅੱਜ ਵੀ ਅੱਛੀ ਹਾਲਤ ਦੇ ਜਿਹੜਾ ਨਾ ਇਹ ਉਹ ਬਣੀਆਂ ਨੇ, ਜਿਹੜੀਆਂ ਕੀ ਕਹਿੰਦੇ ਨੇ ਇਹਨਾਂ ਨੂੰ, ਮਮਟੀਆਂ, ਛੋਟੀ ਇੱਟ। ਵਾਹ ਜੀ ਵਾਹ। ਤੇ ਇਹ ਦੇਖੋ, ਇਹ ਬਹਿਣ ਵਾਲੀ ਤੇ ਕਮ ਸੇ ਕਮ ਨਹੀਂ ਖੂਬਸੂਰਤੀ, ਤੇ ਕਹਿੰਦੇ ਨੇ ਇੱਥੇ ਜੰਗਲਾ ਸੀ, ਜੰਗਲਾ ਜਿਹੜਾ ਲੱਗਾ ਸੀ ਇਹਦੇ ਉੱਤੇ ਇਸ ਤਰ੍ਹਾਂ ਬਰਾਬਰ, ਇਸ ਤਰ੍ਹਾਂ ਹੁਣ ਖਤਮ ਹੋ ਗਿਆ। ਵਾਹ ਜੀ ਵਾਹ। ਇਹ ਹੈਗਾ ਜੀ ਚਿੱਟਾ ਖੂਹ, ਚਿੱਟੀ ਖੂਹ ਬਿਲਕੁਲ ਪਸਰੂਰ ਸ਼ਹਿਰ ਦੇ ਸਬਜ਼ੀ ਵਾਲਾ ਚੌਕ ਨੂੰ ਆਉਂਦੇ ਨੇ। ਜਿਹੜੇ ਪਸਰੂਰ 'ਚ ਲੋਕ ਰਹਿੰਦੇ ਉਹ ਜਾਣਦੇ ਨੇ। ਇਹਦੀ ਛੱਤ 'ਤੇ ਇਹ ਸਬਜ਼ੀ ਵਾਲਾ ਚੌਕ ਹੈ ਥੱਲੇ, ਇਹ ਬਿਲਕੁਲ ਜਿਹੜਾ ਨਾ
ਇਹ ਦੇਖੋ ਸਬਜ਼ੀਆਂ ਲੱਗੀਆਂ ਥੱਲੇ, ਠੀਕ ਹੈ ਨਾ। ਇਹ ਭਾਂ ਫੇਦੀ ਬਾਜ਼ਾਰ 'ਚ, ਤੇ ਇਹ ਪਸਰੂਰ ਸ਼ਹਿਰ ਬਿਲਕੁਲ ਅੰਦਰੂਨੇ ਸ਼ਹਿਰ, ਤੇ ਉਹ ਪੁਰਾਣਾ ਘਰ ਸਰਦਾਰਾਂ ਦਾ। ਕਿਆ ਬਾਤ ਹੈ ਜੀ, ਖੂਬਸੂਰਤ ਨਜ਼ਾਰਾ ਸਾਡੇ ਪਸਰੂਰ ਸ਼ਹਿਰ ਦਾ। ਇਹ ਜੀ ਛੱਤ ਦੇ ਉੱਤੇ ਜਿਹੜੀਆਂ ਬਣੀਆਂ ਨੇ ਦਬੁਰਜੀਆਂ, ਠੀਕ ਹੈ ਨਾ, ਜਿਹੜੀਆਂ ਤੁਹਾਨੂੰ ਵਾਲੀਆਂ ਨੇ, ਇਹ ਦੇਖੋ। ਤੇ ਇਹ ਥੱਲੇ 2 ਕਮਰੇ, ਇਹ ਵੀ ਸਾਡੇ ਇੱਥੇ ਜਨਾਬ ਭਾਈ ਦੋਸਤ ਦੱਸਦੇ ਨੇ ਕਿ ਬਹੁਤ ਪੁਰਾਣੇ, ਉਹੀ ਯਾਨੀ ਕਿ ਬਿਲਡਿੰਗ ਦੇ ਜਿਹੜੇ ਬਣੇ ਨੇ। ਇਹ ਜਨਾਬ ਦੇਖੋ, ਖੂਬਸੂਰਤ ਫਨੇ ਸ਼ਾਹਕਾਰ। ਇਹ ਵੀ ਹੁਣ ਖਤਮ ਹੁੰਦਾ ਜਾ ਰਿਹਾ ਜੀ। ਇਹ ਮੁਰੰਮਤ ਉਹਨਾਂ ਕੀਤੀ ਹੈ ਤਾਂ ਕਿ ਜਿਹੜਾ ਨਾ ਡਿੱਗੇ ਨਾ, ਲੇਕਿਨ ਇਹਨੂੰ ਅਰਸਾ ਹੋ ਗਿਆ ਕਾਫੀ ਜ਼ਿਆਦਾ। ਆਹ ਦੇਖੋ, ਇਹ ਪੁਰਾਣਾ ਦਰਵਾਜ਼ਾ ਜੀ। ਅੱਛਾ ਅੱਛਾ ਅੱਛਾ, ਇਹ ਦੇਖੋ ਜੀ। ਤੇ ਭਾ ਜਿਹੜੇ ਇਹ ਲੱਕੜਾਂ ਨੇ, ਇਹ ਸਾਰੀਆਂ ਇੱਥੋਂ ਨਿਕਲੀਆਂ, ਪਹਿਲੇ ਦਰਵਾਜ਼ੇ ਜਿਹੜਾ ਸਾਰਾ ਉਹਦਾ ਹੀ ਸਮਾਨ ਹੈ। ਉਹਦਾ ਹੀ ਸਮਾਨ ਹੈ, ਠੀਕ ਹੈ ਜੀ। ਆਹ ਦੇਖੋ, ਲਓ ਜੀ, ਇਹ ਖਿੜਕੀ ਹੈਗੀ ਹੈ ਉਹਦੀ, ਇਹ ਦੇਖੋ। ਵਾਹ ਜੀ ਵਾਹ, ਇਹ ਜਾਲੀ ਬਣੀ ਹੈ ਲੱਕੜ ਦੀ। ਇਹ ਖਿੜਕੀ ਹੈ, ਉਹਦੀ ਚੁਗਾਠ ਤੇ ਅੰਦਰ ਖਿੜਕੀ, ਤੇ ਇਹ ਉਹ ਪੁਰਾਣੀ ਛੱਤ, ਕੰਧਾਂ ਹੁਣ ਜਿਹੜੀ ਵੱਡੀ, ਇਹ ਪੁਰਾਣੀ ਕੰਧ। ਓ ਜੀ ਵਾਹ, ਵੇਖੋ ਜੀ ਇੱਟਾਂ ਲੱਗੀਆਂ ਨੇ ਵਿੱਚ, ਉਹੀ ਪੁਰਾਣੀਆਂ। ਤੇ ਇਹ ਫੱਟੇ ਜਿਹੜੇ ਆਂਦੇ ਹੋਵੇ, ਓਏ ਹੋਏ ਕਿੰਨੀ ਕਿੰਨੀ ਵੱਡੀ ਚੁਗਾਠ ਹੈ ਜੀ। ਇਹ ਛੱਤ ਦਾ ਸਮਾਨ ਹੈ। ਛੱਤ ਦਾ? ਆਹ ਇਹ ਬਾਲੇ ਜਿਸ ਤਰ੍ਹਾਂ ਆਏ ਉੱਤੇ, ਨਹੀਂ, ਇਹ ਮੇਰੇ ਖਿਆਲ ਦਰਵਾਜ਼ੇ ਦਾ, ਇਹ ਦਰਵਾਜ਼ੇ ਦਾ, ਇਹ ਦਰਵਾਜ਼ੇ ਚੁਗਾਠ। ਮੇਨ ਜਿਹੜਾ ਮੇਨ ਆਹੋ, ਤੇ ਇਹ ਗਾਡਰ ਵੀ ਪੁਰਾਣੇ। ਗਾਰਡਰ ਵੈਸੇ ਆ ਜਨਾਰ ਦੇ ਤੌਰ ਤੇ ਪਾਏ ਦੇ ਨੇ। ਆਹੋ ਆਹੋ ਆਹੋ, ਕਿਉਂਕਿ ਉਹਦੇ ਤੇ ਬਾਲਿਆਂ ਦੇ ਦੋ ਹੁੰਦਾ ਸੀ। ਬਾਲੇ ਨਾਲ ਛੁੱਟੀ ਨਾ ਸਾਨੂੰ, ਓਏ ਹੋਏ ਬਾਲੇ ਉਹਨਾਂ ਕੱਟ ਕੁੱਟ ਕੇ ਪਾਏ ਦੇ ਨੇ। ਉਹ ਸਾਹਮਣਾ ਇੱਕ ਉਹ ਅੰਦਰ ਹੈਗਾ, ਇਹ ਲੈਟਰਿਨ ਹੈਗੀ, ਇਹ ਕੀ ਹੈ ਜੀ? ਇਹ ਲੈਟਰਿਨ ਸੀ। ਲੈਟਰਿਨ ਹੈਗੀ ਸੀ ਉਸ ਦੌਰ 'ਚ, ਤੇ ਇਹਦੀ ਇਹ ਛੱਤ ਉੱਤੇ ਜਿਹੜੀ ਹੈ ਨਾ ਉਹ ਪੁਰਾਣੀ ਥੋੜੀ ਉੱਚੀ ਕਰਕੇ ਪਾਈ ਹੈ। ਤੇ ਇਹ ਫੱਟੇ ਸਾਰੇ ਇਹਦੇ ਚੋਂ ਨਿਕਲੇ ਨੇ। ਸਾਰਾ ਟੋਟਲ ਹੀ ਫਟੇ ਨਹੀਂ ਹੈਗੇ, ਇਹ ਦਰਵਾਜ਼ੇ ਨੇ ਸਾਰੇ ਟੋਟਲ। ਦਰਵਾਜ਼ੇ ਨੇ, ਇਹ ਜਿਹੜੇ ਨਾ ਸਾਰੇ ਬਾਲੇ ਨੇ, ਇਹ ਬਾਲੇ ਉੱਤੇ ਲੱਥੇ ਦੇ ਨੇ, ਥੱਲੇ ਨੇ ਫਟੇ ਦੇ ਥੱਲੇ। ਠੀਕ ਹੋ। ਅੱਛਾ, ਇਹ ਸਾਰੇ ਦਰਵਾਜ਼ੇ ਤੇ ਖਿੜਕੀਆਂ। ਦਰਵਾਜ਼ੇ ਖਿੜਕੀਆਂ ਨੇ ਟੋਟਲ। ਵਾਹ ਜੀ ਵਾਹ, ਇੰਨੇ ਕਮਰੇ ਨੇ ਹਮਾਰੇ। ਆ ਜਨਾਬ, ਇਹ ਪੁਰਾਣਾ ਕਮਰਾ ਹੈ। ਵਾਹ ਜੀ ਵਾਹ, ਸ਼ਾਕਾ। ਤੇ ਇਹ ਜਨਾਬ, ਇਹ ਦੀਵਾਰ ਨਵੀਂ ਬਣ ਗਈ ਹੈ। ਇਹ ਜਨਾਬ ਇਹਦੇ ਵਿੱਚ ਅੱਜ ਵੀ ਐਸ਼ਦਾਨ ਸੀ, ਯਾਨੀ ਕਿ ਜਿਹਦੇ ਵਿੱਚ ਅੱਗ ਬਾਲ ਦਿੰਦੇ ਸਨ, ਉਹਦਾ ਅੱਧਾ ਹਿੱਸਾ ਇਸ ਸਾਈਡ ਤੇ ਸੀ, ਉਹ ਟੱਟ ਗਿਆ, ਤੇ ਇਹ ਸਾਈਡ ਵਾਲਾ ਬਚਿਆ। ਕੀ ਬਾਤ ਹੈ। ਹਾਂਜੀ, ਵਾਹ ਜੀ ਵਾਹ। ਇਹ ਦਰਵਾਜ਼ਾ ਪੁਰਾਣਾ, ਤੇ ਬਾਕੀ ਅੱਗੇ ਪਾਰਟੀਸ਼ਨ ਹੋ ਗਈ। ਇਹ ਦੇਖੋ ਜੀ, ਛਤੀਰੀਆਂ ਬਾਲੇ ਸਾਰੇ ਥਲੇ ਮਿਲ ਗਿਆ ਜਿਹੜਾ ਮੈਨੂੰ ਹੈ। ਹਾਂਜੀ, ਕੀ ਬਾਤ ਹੈ ਜੀ। ਵੇਖੋ ਜੀ, ਕਿੰਨਾ ਬਣਾਏ ਤੇ ਪਤਾ ਨਹੀਂ ਕਿਦੋਂ ਬਣਾਏ, ਤੇ ਅੱਜ ਇਹ ਜਨਾਬ ਦੇਖੋ, ਇਹ ਕਿਆ ਖਿੜਕੀ ਉੱਤੇ ਔਰ ਰੋਸ਼ਨਦਾਨ। ਇਹ ਖਿੜਕੀ ਬਾਹਰ ਬਾਜ਼ਾਰ ਨੂੰ ਖੁੱਲਦੀ ਹੈ। ਇਹ ਕਮਰਾ ਛੋਟਾ, ਇਹ ਅਲਮਾਰੀ, ਇਹ ਬਾਹਰਲਾ ਦਰਵਾਜ਼ਾ, ਤੇ ਇਹ ਦੇਖੋ ਜਨਾਬ, ਇਹ ਕਿਆ ਬੈਡਰੂਮ ਜਿਹੜਾ ਦਿਖਾਇਆ ਤੁਹਾਨੂੰ। ਤੇ ਇਹ ਜਿਹੜਾ ਨਾ, ਇਹ ਕੁੰਡਾ ਪੁਰਾਣਾ ਹੀ। ਸਾਰੀ ਚੀਜ਼ ਪੁਰਾਣੀ ਹੈ। ਅੱਛਾ ਆਹ ਪੁਰਾਣੀ ਹੀ ਨਹੀਂ ਵਾਹ ਜੀ ਵਾਹ। ਤੇ ਇਹ ਦਰਵਾਜ਼ੇ ਵੀ ਪੁਰਾਣੇ। ਪੁਰਾਣੇ ਨੇ ਟੋਟਲ। ਸਹੀ ਹੈ, ਉਹ ਲੈਟਰਿਨ ਜੀ ਉਹ ਕੀ ਬਾਤ ਹੈ। ਤੇ ਇਹ ਖੋਲਦਾ ਵੀ ਕਿ ਨਹੀਂ? ਇਹ ਹੋਰ ਕੀ ਕਰਨਾ ਕਿ ਜ਼ਿਆਦਾ ਇਹ ਨਵਾਂ ਹੀ ਹੈ ਨਾ ਬਣਿਆ। ਇਹ ਅੱਛਾ, ਨਵਾਂ ਠੀਕ ਹੈ, ਠੀਕ ਹੈ। ਬਾਕੀ ਅੰਦਰ ਹਾਂ, ਇਹ ਤਾਂ ਨਵਾਂ ਬਣ ਗਿਆ, ਠੀਕ ਹੈ। ਨਹੀਂ, ਇਹਦਾ ਜਿਹੜਾ ਦੂਜੇ ਪਾਸੇ ਨੂੰ ਜਾਂਦੇ ਨੇ, ਇਹਦੇ ਵਿੱਚੋਂ ਜਾਂਦੇ ਹੁੰਦੇ ਸਨ। ਪਹਿਲੇ ਤਾਂ ਸਾਰਾ ਇੱਕ ਹੀ ਸੀ ਨਾ। ਆਹੋ। ਲੋ ਜੀ, ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼, ਰੱਬ ਰਾਖਾ।